ना सिर्फ हिंदुस्तान दे विच बल्कि कैनेडा यूरोप जिथे जिथे भी पंजाबी वास्ते ने बैठे ने वो इन्हां दी वीडियोस जरूर वेखते सन। रब दियां खास अतावां ने मावां ठंडियां छावां ने मावां। ਇਹ ਸਰਦਾਰਾਂ ਨੇ ਵੀ ਆਣ ਕੇ ਇਹ ਗੱਲ ਦੀ ਤਹਿਕੀਕ ਕੀਤੀ ਹੈ, ਤਸਦੀਕ ਕੀਤੀ ਹੈ ਕਿ ਪਾਕਿਸਤਾਨ ਇੱਕ ਪੁਰਅਮਨ ਮੁਲਕ, ਇਹਦੇ ਵਿੱਚ ਆਉਣ ਵਾਲੇ ਵੀ ਪੁਰਅਮਨ ਲੋਕ ਨੇ ਤੇ ਰਹਿਣ ਵਾਲੇ ਵੀ ਪੁਰਅਮਨ ਲੋਕ ਨੇ। ਡਰ ਜ਼ਰੂਰ ਲੱਗਦਾ ਸੀ ਮਾਹੌਲ ਦਾ, ਪਰ ਬਿਲਕੁਲ ਵੀ ਨਹੀਂ ਇਹੋ ਜਿਹੀ ਕੋਈ ਗੱਲ ਹੋਈ। पाकिस्तान में जदों भी सिख यात्री आते हैं तो खास तौर पर जो ननकाना साहब जाते सन गुरुद्वारा जन्म स्थान से, तो उत्थों की एक वीडियो बड़ी वायरल होंगी है। साडे पंजाब पुलिस के शाहिद साहब ना सिर्फ हिंदुस्तान दे विच बल्कि कैनेडा यूरोप जिथे जिथे भी पंजाबी वास्ते ने बैठे ने वो इन्हां दी वीडियोस जरूर वेखते सन। वो वीडियोस दे विच खास तौर पर जिहड़ा एक प्यार मुहब्बत है, एक पैगाम देंदे ने वो है खास तौर पर जिहड़े साडी पंजाबी शायरी है ਉਹਨੂੰ ਜਦੋਂ ਇਹ ਗਾ ਕੇ ਸਾਡੇ ਸਿੱਖ ਭੈਣ ਭਰਾਵਾਂ ਦੇ ਨਾਲ ਇੱਕ ਸ਼ੇਅਰ ਕਰਦੇ ਨੇ ਤੇ ਜਿਹੜੇ ਮਹਿਮਾਨ ਸਾਡੇ ਕੋਲ ਇੱਥੇ ਆਉਂਦੇ ਨੇ ਇੱਕ ਪਿਆਰ ਤੇ ਮੁਹੱਬਤ ਦਾ ਪੈਗਾਮ ਲੈ ਕੇ ਜਾਂਦੇ ਨੇ। ਸਾਡੇ ਨਾਲ ਅੱਜ ਸ਼ਾਇਦ ਸਲੀਮੀ ਮੌਜੂਦ, ਇਹਨਾਂ ਨਾਲ ਗੱਲ ਕਰਦੇ ਹਾਂ। ਸ਼ਾਇਦ ਸਾਹਿਬ, ਇੱਕ ਤਾਂ ਦੱਸੋ ਕਿ ਤੁਹਾਨੂੰ ਇਹ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ ਕਿ ਤੁਸੀਂ ਜਦੋਂ ਵੀ ਇਹ ਮਹਿਮਾਨ ਆਉਂਦੇ ਨੇ, ਵੈਸੇ ਤਾਂ ਬਹੁਤ ਸਾਰੇ ਸਾਡੇ ਪੁਲਿਸ ਅਹਿਲਕਾਰ ਜਿਹੜੇ ਨੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਦੇ ਰਹੇ ਹੁੰਦੇ ਨੇ, ਤੇ ਤੁਸੀਂ ਜਿਹੜੇ ਇਹਨਾਂ ਦੇ ਮਹਿਮਾਨਾਂ ਦੇ ਨਾਲ ਇੱਕ ਕਲਾਮ ਪੜ੍ਹਦੇ ਹੋ, ਖਾਸ ਤੌਰ 'ਤੇ ਐਸਾ ਕਲਾਮ ਜਿਹਦੇ ਵਿੱਚ ਵਿਛੋੜੇ ਦਾ ਜ਼ਿਕਰ ਹੁੰਦਾ ਹੈ, ਮਾਂ ਬਾਪ ਦੀ ਮੁਹੱਬਤ ਦਾ ਜ਼ਿਕਰ ਹੁੰਦਾ ਹੈ। ਅਸਲ ਵਿੱਚ ਨਾ ਵੀਰੇ, ਸਭ ਤੋਂ ਵੱਡੀ ਗੱਲ ਇਹ ਆ ਕਿ ਸਰਦਾਰ ਵੀਰਾਂ ਨੂੰ ਇਹ ਗੱਲ ਸਮਝਾਈ ਜਾਂਦੀ ਸੀ ਬਰੋਡ ਵਿੱਚ, ਔਰ ਜਿਹੜੇ ਇੰਡੀਆ ਵਿੱਚ ਵਸਦੇ ਚੜ੍ਹਦੇ ਪੰਜਾਬ 'ਚ ਅਗਰ ਪਾਕਿਸਤਾਨ ਦਾ ਵੀਜ਼ਾ ਲੱਗਦਾ ਹੈ ਤੇ ਫਿਰ ਕੰਟਰੀ ਦਾ ਵੀਜ਼ਾ ਕਿਸੇ ਦਾ ਨਹੀਂ ਲੱਗ ਸਕਦਾ। ਤੇ ਇਹ ਅਸੀਂ ਵਾਜ਼ਿਆ ਦੱਸਿਆ ਸਾਰੇ ਵੀਰਾਂ ਨੂੰ, ਤੇ ਇਹ ਸਰਦਾਰਾਂ ਨੇ ਵੀ ਆਣ ਕੇ ਇਹ ਗੱਲ ਦੀ ਤਹਿਕੀਕ ਕੀਤੀ ਹੈ, ਤਸਦੀਕ ਕੀਤੀ ਹੈ ਕਿ ਪਾਕਿਸਤਾਨ ਇੱਕ ਪੁਰਅਮਨ ਮੁਲਕ, ਇਹਦੇ ਵਿੱਚ ਆਉਣ ਵਾਲੇ ਵੀ ਪੁਰਅਮਨ ਲੋਕ ਨੇ ਤੇ ਰਹਿਣ ਵਾਲੇ ਵੀ ਪੁਰਅਮਨ ਲੋਕ ਨੇ। ਇਹਦੀਆਂ ਜਿੰਨੀਆਂ ਸਿਕਿਉਰਟੀਆਂ ਔਰ ਜਿੰਨੇ ਵੀ ਅਦਾਰੇ ਨੇ ਉਹ ਪੁਰਅਮਨ ਤਰੀਕੇ ਨੂੰ ਫਰੋਗ ਦਿੰਦੇ ਨੇ। ਤੇ ਸਰਦਾਰਾਂ ਦੇ ਨਾਲ ਜਿਹੜੀ ਸਾਡੀ ਇੱਕ ਮਹਿਮਾਨ ਨਵਾਜ਼ੀ, ਉਹ ਤੇ ਸਾਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਨਾ ਵੀ ਅਗਰ ਕੋਈ ਵੀ ਐਸਾ ਮਾਮਲਾ ਬਣ ਜਾਏ, ਉਹਨਾਂ ਦੇ ਆਪੋਜ਼ਿਟ ਉਹਨਾਂ ਦੇ ਬੱਚੇ, ਉਹਨਾਂ ਦੀਆਂ ਮਾਵਾਂ, ਉਹਨਾਂ ਦੇ ਬਜ਼ੁਰਗ, ਉਹਨਾਂ ਦੀਆਂ ਫਸਲਾਂ ਅਗਰ ਤੁਹਾਡੇ ਅੰਡਰ ਹੋ ਜਾਂਦੀਆਂ ਨੇ, ਤੁਸੀਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਤੇ ਇਹ ਤੇ ਸਾਡੇ ਚੜ੍ਹਦੇ ਪੰਜਾਬ ਦੇ ਮਹਿਮਾਨ ਨੇ ਤੇ ਇਹਨਾਂ ਦੇ ਨਾਲ ਫਿਰ ਮਹਿਮਾਨ ਨਵਾਜ਼ੀ ਸਾਡਾ ਹੱਕ ਹੈ, ਸਾਡਾ ਫਰਜ਼ ਹੈ। ਸ਼ਾਇਦ ਭਾਈ ਕੋਈ ਥੋੜ੍ਹਾ ਜਿਹਾ ਐਸਾ ਕੋਈ ਕਲਾਮ ਵੀ ਸੁਣਾਓ ਕਿ ਜਿਹੜਾ ਤੁਸੀਂ ਸਮਝਦੇ ਹੋ ਬਹੁਤ ਜ਼ਿਆਦਾ ਜਿਹਨੂੰ ਪਜ਼ੀਰਾਈ ਮਿਲੀ ਹੋਵੇ, ਜਿਹੜਾ ਬਹੁਤ ਜ਼ਿਆਦਾ ਮਕਬੂਲ ਹੋਇਆ ਹੋਵੇ ਕੋਈ। ਇਹ ਮਾਵਾਂ ਠੰਡੀਆਂ ਛਾਵਾਂ ਨੇ ਮਾਵਾਂ ਠੰਡੀਆਂ ਛਾਵਾਂ ਨੇ ਜੰਨਤ ਨੂੰ ਜਾਂਦੀਆਂ ਰਾਵਾਂ ਨੇ, ਪਰ ਇਹ ਰੱਬ ਦੀਆਂ ਖਾਸ ਅਤਾਵਾਂ ਨੇ ਮਾਵਾਂ ਠੰਡੀਆਂ ਛਾਵਾਂ ਨੇ ਮਾਵਾਂ ਠੰਡੀਆਂ ਛਾਵਾਂ ਨੇ ਕਿ ਜਿਉਂਦੀ ਮਾਂ ਦੀ ਖਿਦਮਤ ਕਰ ਲਓ, ਨਾਲ ਮੁਰਾਦਾਂ ਜੋਲੀਆਂ ਭਰ ਲਓ। ਇਹ ਵੇਲਾ ਮੁੜ ਕੇ ਫੇਰ ਨਾ ਆਉਣਾ ਏ, ਕਿਸੇ ਹੋਰ ਨਾ ਲਾਡ ਲਡਾਉਣਾ ਏ, ਮਾਂ ਮੁੜ ਕੇ ਫੇਰਾ ਪਾਉਣਾ ਨਹੀਂ। ਮਾਵਾਂ ਠੰਡੀਆਂ ਛਾਵਾਂ ਨੇ ਮਾਵਾਂ ਠੰਡੀਆਂ ਛਾਵਾਂ ਨੇ। ਸੁਣ ਲੋ ਜੱਗ ਦਾ प्यार धोखा सजनों मां दा प्यार अनोखा सुख दे के दुखड़े
ਸਹਿੰਦੀ ਏ ਸਾਰੀ ਉਮਰ ਦੁੱਖਾਂ ਵਿੱਚ ਰਹਿੰਦੀ ਏ ਪਰ ਮੂੰਹੋਂ ਕੁਝ ਨਾ ਕਹਿੰਦੀ ਏ ਮਾਵਾਂ ਠੰਡੀਆਂ ਛਾਵਾਂ ਨੇ ਮਾਵਾਂ ਠੰਡੀਆਂ ਛਾਵਾਂ ਨੇ ਜੰਨਤ ਨੂੰ ਜਾਂਦੀਆਂ ਰਾਵਾਂ ਨੇ ਪਰ ਇਹ ਰੱਬ ਦੀਆਂ ਖਾਸ ਅਤਾਵਾਂ ਨੇ ਮਾਂ। ਬਹੁਤ ਸ਼ੁਕਰੀਆ ਸ਼ਾਦ ਭਾਈ, ਬਹੁਤ ਸ਼ੁਕਰੀਆ। ਸਾਡੇ ਜਿਹੜੀਆਂ ਮਾਵਾਂ ਹਿੰਦੁਸਤਾਨ ਤੋਂ ਆਈਆਂ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਤੇ ਜੀ ਮਾਂ ਜੀ ਤੁਸੀਂ ਥੋੜੇ ਦੱਸੋ ਕਿ ਕਿਹਦਾ ਲੱਗਾ ਹੈ? ਇੱਧਰ ਬਹੁਤ ਆ ਕੇ ਅੱਛਾ ਲੱਗਾ ਹੈ, ਪਰ ਜਿੱਦਾਂ ਭਾਜੀ ਦੇ ਸਕੂਨ ਸੁਣਦੇ ਬੱਚੇ ਦੇ ਇਹਦੇ ਮਨ ਨੂੰ ਸ਼ਾਂਤੀ ਮਿਲਦੀ ਆ। ਬੜਾ ਉਧਰ ਲਗਾ ਕੇ ਵੀਡੀਓ ਦੇਖਦੇ ਆ, ਫਿਰ ਇਹ ਕਹਿੰਦਾ ਵੀ ਪੰਜਾਬ ਆਪਣਾ ਕਿੰਨਾ ਰੋ ਰਿਹਾ ਆ ਸਾਡੇ ਵਾਸਤੇ, ਉਨਾ ਹੀ ਅਸੀਂ ਉਧਰ ਇਨਕੋ ਮਿਸ ਕਰਦੇ ਆ। ਤੁਸੀਂ ਮਾਂ ਜੀ ਥੋੜਾ ਜਿਹਾ ਦੱਸੋ ਕਿ ਇੱਥੇ ਆਏ ਹੋ, ਕਿਹਦਾ ਲੱਗਾ ਹੈ? ਸ਼ਾਹਿਦ ਭਾਈ ਨੂੰ ਮਿਲੇ ਹੋ ਇੱਥੇ? ਕਿਤੇ ਵੀ ਜਾ ਕੇ ਇੰਨਾ ਸਾਨੂੰ ਸਕੂਨ ਨਹੀਂ ਮਿਲਿਆ ਜਿੰਨਾ ਇੱਥੇ ਮਿਲਿਆ। ਇੱਥੋਂ ਦੇ ਲੋਕਾਂ ਦਾ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਪਿਆਰ ਮੁਹੱਬਤ ਕਿਹਦਾ? ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਤੁਸੀਂ ਥੋੜਾ ਜਿਹਾ ਦੱਸੋ ਕਿ ਜਦੋਂ ਇੱਥੇ ਆਏ ਹੋ ਲੋਕਾਂ ਦਾ ਸੁਭਾਅ, ਲੋਕਾਂ ਦਾ ਮੇਲ ਕਿਸ ਤਰ੍ਹਾਂ ਦਾ ਹੈ? ਤੁਸੀਂ ਸਾਡੇ ਸ਼ਾਹਿਦ ਭਾਈ ਦਾ ਵੀ ਕਲਾਮ ਸੁਣਿਆ, ਥੋੜਾ ਜਿਹਾ ਇੱਧਰ ਨੂੰ ਮੂੰਹ ਕਰਕੇ ਦੱਸਣਾ ਥੋੜਾ ਕਿ ਕਿਹਦਾ ਲੱਗਿਆ? ਜੀ ਬਹੁਤ ਮਾਣ ਇੱਜ਼ਤ ਮਿਲਿਆ ਸਾਨੂੰ ਇੱਥੇ ਆਣ ਕੇ। ਅਸੀਂ ਫਸਟ ਟਾਈਮ ਆਏ ਆ, ਪਰ ਡਰ ਜ਼ਰੂਰ ਲੱਗਦਾ ਸੀ ਮਾਹੌਲ ਦਾ, ਪਰ ਬਿਲਕੁਲ ਵੀ ਨਹੀਂ ਇਹ ਜੀ ਕੋਈ ਗੱਲ ਹੋਈ। ਬਹੁਤ ਜ਼ਿਆਦਾ ਅੱਛਾ ਲੱਗਿਆ, ਬਹੁਤ ਮਾਣ ਇੱਜ਼ਤ, ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ, ਸਭ ਕੋਲੋਂ ਬਹੁਤ ਪ੍ਰੇਮ ਪਿਆਰ, ਸੇਵਾਦਾਰ, ਪਾਣੀ ਪੂਣੀ ਦਾ ਇੰਤਜ਼ਾਮ, ਇਹਨਾਂ ਦਾ ਕਲਾਮ ਜੀ ਦਾ ਬਹੁਤ ਪਿਆਰ ਮਿਲਿਆ ਸਾਨੂੰ। ਤੁਸੀਂ ਹਾਂਜੀ ਹਾਂਜੀ ਬਹੁਤ ਅੱਛਾ ਲੱਗਾ ਇਹਦਾ। ਕਦੀ ਸ਼ਾਹਿਦ ਭਾਈ ਨੂੰ ਤੁਸੀਂ ਆਪਣੇ ਮੁਲਕ ਦੇ ਵਿੱਚ ਵੇਖਦੇ ਕੋਈ ਵੀਡੀਓ? ਬੁਲਾਵਾਂਗੇ ਜ਼ਰੂਰ ਆਏ ਉਧਰ। ਅਸੀਂ ਤਾਂ ਕਹਿੰਦੇ ਇੰਡੀਆ ਵੀ ਵਿਜੇ ਦੇਵੇ, ਪਾਕਿਸਤਾਨ ਵੀ ਖੁੱਲ੍ਹ ਵੈਲਕਮ ਕਰ ਰਹੇ ਆ। ਇਹ ਜਲਦੀ ਆਣ, ਮਨ ਕੋ ਸਕੂਨ ਮਿਲਦਾ ਹੈ, ਬਹੁਤ ਸਕੂਨ ਮਿਲਦਾ ਹੈ ਪਰਮਾਤਮਾ। ਇੱਧਰ ਸਾਨੂੰ ਮੁੜ ਮੁੜ ਬੁਲਾਵੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਗੁਰੂ ਨਾਨਕ ਦੇਵ ਦੀ ਬਰਸੀ ਤੇ ਵੀ ਅਸੀਂ ਆਈਏ, ਮੁੜ ਮੁੜ ਕੇ ਇੱਧਰ ਆਈਏ। ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਆਪਣੀ ਮੁਹੱਬਤ ਦਾ ਜਿਹੜਾ ਨਾ ਉਹ ਇਜ਼ਹਾਰ ਕਰਦੇ ਪਏ ਨੇ ਕਿ ਇੱਥੇ ਜਿਹੜੀ ਇਹਨਾਂ ਦੀ 10 ਦਿਨ ਦੀ ਯਾਤਰਾ ਸੀ, 21 ਤਰੀਕ ਨੂੰ ਚੁੱਕੇ ਇਹ ਮਹਿਮਾਨ ਪਾਕਿਸਤਾਨ ਆਏ ਸਨ। ਇਹਨਾਂ ਨੇ ਮੁਖਤਲਿਫ ਜਿਹੜੇ ਗੁਰਦੁਆਰਿਆਂ ਨੇ ਉੱਥੇ ਮੱਥਾ ਟੇਕਿਆ ਤੇ ਅੱਜ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀ ਮਰਕਜ਼ੀ ਤਕਰੀਬ ਹੋਈ ਹੈ। ਕੱਲ੍ਹ ਇਹ ਮਹਿਮਾਨ ਆਪਣੀ ਯਾਤਰਾ ਮੁਕੰਮਲ ਕਰਕੇ ਤੇ ਦਿਲ ਦੇ ਵਿੱਚ ਖੂਬਸੂਰਤ ਯਾਦਾਂ ਲੈ ਕੇ ਵਾਪਸ ਆਪਣੇ ਮੁਲਕ ਚਲੇ ਜਾਣਗੇ।